ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ 2014 ਦੀਆਂ ਪਾਰਲੀਮੈਂਟ ਚੋਣਾਂ ਲਈ ਅੱਡ-ਅੱਡ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਚੋਣ ਮੁਹਿੰਮ ਵਿੱਢੀ ਜਾ ਚੁੱਕੀ ਹੈ। ਭਾਰਤੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਦੀ ਆਮਦ ਨੇ ਕਾਂਗਰਸ ਤੇ ਬੀਜੇਪੀ ਦੋਨੋਂ ਪਾਰਟੀਆਂ ਵਿੱਚ ਹੀ ਘਬਰਾਹਟ ਪੈਦਾ ਕੀਤੀ ਹੈ। ਪੰਜਾਬ ਵਿੱਚ ਬਾਦਲ ਅਕਾਲੀ ਦਲ ਜਿਸ ਦੀ ਬੀਜੇਪੀ ਨਾਲ ਭਾਈਵਾਲੀ ਹੈ, ਇਸ ਵੇਲੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਇੱਕ ਉੱਭਰੇ ਖਤਰੇ ਵਜੋਂ ਵੇਖ ਰਹੀ ਹੈ। ਪੰਜਾਬ ਵਿੱਚ ਸਿੱਖ ਨੁਕਤਾ ਨਿਗਾਹ ਤੋਂ ਇੱਕ ਦੋ ਚਿੱਤੀ ਵਾਲੀ ਸਥਿਤੀ ਹੈ ਕਿ ਕਿਸ ਦਾ ਸਮਰਥਨ ਕੀਤਾ ਜਾਵੇ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਚਲੇ ਆਪਣੇ 49 ਦਿਨਾਂ ਦੇ ਰਾਜ ਦੌਰਾਨ ਜਿਹੜੇ ਕੁਝ ਹਾਂ ਪੱਖੀ ਕਦਮ ਸਿੱਖ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਉਠਾਏ ਗਏ, ਉਹਨਾਂ ਨਾਲ ਸਿੱਖ ਕੌਮ ਵਿੱਚ ਆਮ ਆਦਮੀ ਪਾਰਟੀ ਲਈ ਇੱਕ ਸੌਫਟ ਕਾਰਨਰ ਹੈ। ਕੁਝ ਸਿੱਖ ਬੁੱਧੀਜੀਵੀ ਅਤੇ ਸਿਆਸੀ ਧਿਰਾਂ ਤਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੁੱਲ੍ਹ ਕੇ ਆ ਗਈਆਂ ਹਨ। ਸਿੱਖ ਧਿਰਾਂ ਦਾ ਇਹ ਫੈਸਲਾ ਖਾਲਿਸਤਾਨ ਦੇ ਕੋਜ਼ ਲਈ ਕਿੰਨਾ ਕੁ ਲਾਹੇਵੰਦ ਹੈ, ਇਹ ਇੱਕ ਡੂੰਘੀ ਵਿਚਾਰ ਦਾ ਵਿਸ਼ਾ ਹੈ। ਅੱਜ ਅਸੀਂ ਇਸ ਵਿਸ਼ੇ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸਿੱਖ ਚਿੰਤਕ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਅਤਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਸਾਡੇ ਨਾਲ ਇਸ ਵੇਲੇ ਪਟਿਆਲੇ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਵੇਂ ਵੇਖਦੇ ਹੋ ਕਿ ਆਮ ਆਦਮੀ ਪਾਰਟੀ ਦੀ ਪਾਰਲੀਮੈਂਟ ਚੋਣਾਂ ਵਿੱਚ ਜਿੱਤ ਨਾਲ ਖਾਲਿਸਤਾਨ ਦੀ ਪ੍ਰਾਪਤੀ ਦਾ ਗੋਲ ਨੇੜੇ ਆ ਸਕਦਾ ਹੈ? ਸਭ ਤੋਂ ਪਹਿਲਾਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਦੇਖੋ ਜੀ, ਆਮ ਆਦਮੀ ਪਾਰਟੀ ਦਾ ਖਾਲਿਸਤਾਨ ਨਾਲ ਔਰ ਸਿੱਖ ਮੁੱਦਿਆਂ ਨਾਲ ਕੋਈ ਵੀ ਸਬੰਧ ਨਹੀਂ ਹੈ ਜੀ। ਸਭ ਤੋਂ ਬੇਸਿਕ ਗੱਲ ਹੈਗੀ ਆ ਕਿ ਆਮ ਆਦਮੀ ਪਾਰਟੀ 'ਚ ਜਿੰਨੇ ਵੀ ਸਿੱਖ ਲੀਡਰ ਸ਼ਾਮਲ ਹੋਏ ਨੇ, ਭਿੰਡਰਾਂ ਵਾਲੀਆਂ ਧਿਰਾਂ ਸ਼ਾਮਲ ਹੋਈਆਂ ਨੇ, ਫੈਡਰੇਸ਼ਨ ਦੀਆਂ ਧਿਰਾਂ ਸ਼ਾਮਲ ਹੋਈਆਂ ਨੇ ਜੀ। ਕੁਝ ਸਾਬਕਾ ਮੈਂਬਰ ਪਾਰਲੀਮੈਂਟ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨਾਲ ਸੀ, ਉਹ ਸ਼ਾਮਲ ਹੋਏ ਨੇ ਜੀ। ਜਿਸ ਵੇਲੇ ਸਾਰੇ ਸ਼ਾਮਲ ਹੋਏ ਨੇ ਤੇ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ ਸੀ ਕਿ ਭਿੰਡਰਾਂ ਵਾਲਾ ਅਤੇ ਭਿੰਡਰਾਂ ਵਾਲਿਆਂ ਦੇ ਨੁਕਤੇ ਆਮ ਆਦਮੀ ਪਾਰਟੀ ਦੇ ਨੁਕਤੇ ਨਹੀਂ ਹਨ ਤੇ ਨਾ ਹੀ ਉਹ ਸਾਡੇ ਲਈ ਹੀਰੋ ਹਨ ਤੇ ਨਾ ਹੀ ਅਸੀਂ ਉਹਨਾਂ ਨੂੰ ਸਤਿਕਾਰ ਕਰਦੇ ਹਾਂ ਜੀ ਜੀ। ਔਰ ਇਸ ਤੇ ਸਰਦਾਰ ਮੋਹਕਮ ਸਿੰਘ ਤੇ ਸਿੱਖ ਅਲਾਇੰਸ ਪਾਰਟੀ ਤੇ ਬਾਕੀ ਸਾਰੀਆਂ ਫੈਡਰੇਸ਼ਨਾਂ ਤੇ ਬਾਕੀ ਸਾਰੀਆਂ ਸਿੱਖ ਧਿਰਾਂ ਟੋਟਲੀ ਚੁੱਪ ਰਹੀਆਂ ਹਨ ਇਸ ਮੁੱਦੇ ਤੇ ਜੀ। ਉਸ ਵੇਲੇ ਦਾਸ ਨੇ ਸਮੁੱਚੇ ਪੰਥ ਵਿੱਚ ਇੱਕ ਆਪਣੀ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ, ਜਿਸ ਨੂੰ ਪੰਜਾਬੀ ਦੀਆਂ ਅਖਬਾਰਾਂ ਨੇ ਬਿਲਕੁਲ ਵੀ ਛਾਪਣਾ ਉਚਿਤ ਨਹੀਂ ਸਮਝਿਆ ਪੰਜਾਬ ਵਿੱਚ। ਮੈਂ ਉਸ ਵੇਲੇ ਬੜਾ ਸਪਸ਼ਟ ਕਿਹਾ ਸੀ ਕਿ ਜੇ ਆਮ ਆਦਮੀ ਪਾਰਟੀ ਦੇ ਸਿੱਖ ਨੁਕਤੇ ਏਜੰਡੇ ਵਿੱਚ ਨਹੀਂ ਹਨ ਤਾਂ ਫਿਰ ਉਸ ਪਾਰਟੀ ਨਾਲ ਸਿੱਖਾਂ ਨੂੰ ਨਹੀਂ ਜੋੜਨਾ ਚਾਹੀਦਾ, ਜਿਸ ਦੀਆਂ ਬੁਨਿਆਦੀ ਗੱਲਾਂ ਬੜੀਆਂ ਸਪਸ਼ਟ ਹਨ। ਪਹਿਲੀ ਗੱਲ ਹੈਗੀ ਹੈ ਕਿ ਜਿਹੜੇ 1984 ਦਾ ਸਿੱਖ ਕਤਲੇਆਮ ਹੈ, ਉਸ ਨੂੰ ਤਾਂ ਭਾਰਤ ਵਿੱਚ ਸਿਰਫ ਵੋਟਾਂ ਦੇ ਮੁੱਦਾ ਦੇ ਤੌਰ ਤੇ ਸਿੱਖ ਵੋਟਾਂ ਕੈਸ਼ ਕਰਨ ਵਾਸਤੇ ਇਸਤੇਮਾਲ ਕੀਤਾ ਜਾਂਦਾ। ਅੱਜ ਤੱਕ ਨਾ ਭਾਜਪਾ ਨੇ ਕੁਛ ਕੀਤਾ। ਜਦੋਂ ਸੱਤਾ ਆਈ ਸੀ ਉਹਨਾਂ ਨੇ ਵੀ ਕਾਂਗਰਸੀ ਲੀਡਰ, ਭਾਜਪਾਈ ਲੀਡਰ ਛੱਡੇ, RSS ਦੇ ਲੀਡਰ ਉਹਨਾਂ ਨੇ ਛੱਡੇ। ਉਦੋਂ ਸਰਦਾਰ ਬਾਦਲ ਸਾਹਿਬ ਚੁੱਪ ਰਹੇ, ਬਾਕੀ ਸਿੱਖ ਧਿਰਾਂ ਵੀ ਉਦੋਂ ਚੁੱਪ ਰਹੀਆਂ, ਦਿੱਲੀ ਅਕਾਲੀ ਦਲ ਵੀ ਚੁੱਪ ਰਿਹਾ। ਜਿਸ ਵੇਲੇ ਕਾਂਗਰਸ ਆ ਜਾਂਦੀ ਹੈ, ਉਹਨੇ ਕਾਂਗਰਸ ਨੇ ਸਗੋਂ ਭਾਜਪਾਈਆਂ ਦੇ ਅਜਿਹੇ ਕੰਮਾਂ ਨੂੰ ਹੋਰ ਅੱਗੇ ਵਧਾ ਲਿਆ, ਉਹਨਾਂ ਨੂੰ ਆਧਾਰ ਮਿਲ ਗਿਆ। ਅਕਾਲੀ ਦਲ ਔਰ ਭਾਜਪਾ ਨੇ ਜੋ ਕੰਮ ਆਪਣੀ ਸੱਤਾ ਵੇਲੇ ਕੀਤਾ ਔਰ ਸਿਰਫ RSS ਦੇ ਲੀਡਰ ਤੇ ਕੁਝ ਹੋਰ ਹਿੰਦੂ ਸੰਗਠਨਾਂ ਦੇ ਲੀਡਰ ਰਿਲੀਜ਼ ਕਰਨ ਵਾਸਤੇ ਉਹਨਾਂ ਨੇ ਜਿਹੜਾ ਰਾਹ ਮੋਕਲਾ ਕੀਤਾ, ਉਸੇ ਰਾਹ ਨੂੰ ਅੱਗੇ ਲੈ ਕੇ ਕਾਂਗਰਸ ਤੁਰ ਪਈ, ਉਹਨਾਂ ਨੂੰ ਸਹਾਇਤਾ ਮਿਲ ਗਈ। ਉਸ ਤੇ ਵੀ ਅਕਾਲੀ ਦਲ ਚੁੱਪ ਰਿਹਾ। ਅਕਾਲੀ ਦਲ ਨੇ ਆਨੰਦਪੁਰ ਸਾਹਿਬ ਦਾ ਮਤਾ ਲੈ ਕੇ ਸਿੱਖ ਰੈਵੋਲੂਸ਼ਨ ਸ਼ੁਰੂ ਕੀਤੀ, ਧਰਮਯੁੱਧ ਮੋਰਚਾ ਸ਼ੁਰੂ ਕੀਤਾ। ਉਸੇ ਨੇ ਉਸ ਨੂੰ ਲੱਤ ਮਾਰ ਕੇ ਪਰਾਂ ਕਰ ਦਿੱਤਾ। ਸਾਰੇ ਸਿੱਖ ਕੈਦੀ ਅੱਜ ਵੀ ਜੇਲ੍ਹਾਂ ਵਿੱਚ ਨੇ। ਜੋ ਕੁਛ ਹੋਇਆ ਪਿੱਛੇ ਉਹ ਵੀ ਤੁਸੀਂ ਸਾਰਾ ਕੁਛ ਦੇਖ ਲਿਆ। ਸਾਰੇ ਕੌਮ ਨੇ ਆਪਣੇ ਪਿੰਡੇ ਤੇ ਹੰਡਾ ਵੀ ਲਿਆ। ਅੱਜ ਉਹਨਾਂ ਲਈ ਉਹ ਵੀ ਮੁੱਦਾ ਨਹੀਂ ਹੈ। ਤੇ ਹੁਣ ਆਈ ਹੈ ਤੀਸਰੀ ਧਿਰ। ਤੀਸਰੀ ਧਿਰ ਦਾ ਵੈਸੇ ਵੀ ਪੰਜਾਬ ਵਿੱਚ ਜੇ ਹਿਸਟਰੀ ਦੇਖੀ ਜਾਏ, 1947 ਤੋਂ ਬਾਅਦ ਦੀ ਹਿਸਟਰੀ ਦੇਖ ਲਓ ਜਾਂ 1984 ਤੋਂ ਬਾਅਦ ਦੀ ਵੀ ਹਿਸਟਰੀ ਦੇਖ ਲਓ, ਤੇ ਪੰਜਾਬ ਵਿੱਚ ਤੀਸਰੀ ਧਿਰ ਲਈ ਕਦੇ ਵੀ ਕੋਈ ਥਾਂ ਨਹੀਂ ਰਹੀ। ਬੇਸਿਕ ਤੌਰ ਤੇ ਪੰਜਾਬ ਦੇ ਵਸਨੀਕਾਂ ਨੂੰ ਤੇ ਖਾਸ ਤੌਰ ਤੇ ਸਿੱਖਾਂ ਨੂੰ ਇਹ ਚੀਜ਼ ਸੋਚਣੀ ਪਏਗੀ ਕਿ ਪੰਜਾਬ ਦਾ ਮੂਲ ਆਧਾਰ ਕਿਹੜੀ ਕਮਿਊਨਿਟੀ ਹੈ, ਕਿਹੜਾ ਵੋਟਰ ਹੈ। ਪੰਜਾਬ ਦਾ ਮੂਲ ਆਧਾਰ ਸਿੱਖ ਵੋਟਰ ਹੈ
ਇਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਤੇ ਪਰ ਅੱਜ ਦੀ ਜਿਹੜੀ ਸਿਚੁਏਸ਼ਨ ਪਿਛਲੇ 10 ਸਾਲ ਤੋਂ ਬਣਾ ਦਿੱਤੀ ਗਈ ਹੈ, ਔਰ ਮੈਂ ਖਾਸ ਤੌਰ ਤੇ 10 ਸਾਲ ਤਾਂ ਜ਼ਿਕਰ ਕਰ ਰਿਹਾ ਕਿਉਂਕਿ ਇਹ ਸਾਰੇ ਸਿੱਖ ਕਮਿਊਨਿਟੀ ਸਮਝਦੀ ਹੈ ਕਿ ਵੀ ਅਕਾਲੀ ਦਲ ਦਾ ਰਾਜ ਰਿਹਾ। ਪਰ 1984 ਤੋਂ ਬਾਅਦ ਜਿਹੜਾ ਵਹਾਅ ਪੰਜਾਬ ਵਿੱਚ ਕੀਤਾ ਗਿਆ, ਅੱਜ ਪੰਜਾਬ ਦੀ ਪਾਪੂਲੇਸ਼ਨ ਲਗਭਗ 2.25 ਕਰੋੜ ਪਹੁੰਚ ਚੁੱਕੀ ਹੈ, ਜਿਸ ਵਿੱਚ ਸਿੱਖ ਮਾਈਨੋਰਿਟੀ ਚ ਆ ਚੁੱਕੇ ਨੇ। ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ, ਮੈਂ ਅੱਜ ਤੋਂ 20 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਬਈ ਸਿੱਖ ਪਾਪੂਲੇਸ਼ਨ ਦੀ ਬਕਾਇਦਾ ਅੱਡ ਤੋਂ ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ, ਤਾਂ ਸਾਨੂੰ ਪਤਾ ਚੱਲੇਗਾ ਕਿ ਸਾਡੀ ਰੇਸ ਦਾ ਕਿੰਨਾ ਕਤਲੇਆਮ ਕੀਤਾ ਗਿਆ। ਉਸ 1984 ਤੋਂ ਬਾਅਦ ਜਿੰਨੀਆਂ ਜਨਸੰਖਿਆਵਾਂ ਹੋਈਆਂ ਨੇ, ਪਹਿਲੀਆਂ 2 ਵਿੱਚ ਲਗਾਤਾਰ ਸਿੱਖਾਂ ਦੀ ਗਿਣਤੀ ਨੂੰ ਇਹ ਵਧਾ ਕੇ ਦੱਸਦੇ ਰਹੇ ਨੇ, ਜਾਣਬੁੱਝ ਕੇ ਦੱਸਦੇ ਰਹੇ ਨੇ, ਤਾਂ ਕਿ ਦੁਨੀਆ ਦੇ ਸਾਹਮਣੇ ਨਾ ਆਏ ਕਿ ਬਈ ਇਹ ਸਾਡਾ ਕਤਲੇਆਮ ਕੀਤਾ ਗਿਆ। ਅੱਜ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿੰਦਾ ਕਿ ਸਿੱਖ ਪਾਪੂਲੇਸ਼ਨ ਘਟ ਗਈ ਹੈ। ਜੀ ਬਿਲਕੁਲ। ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਮੁੱਦੇ ਨੇ, ਪੰਜਾਬ ਦੇ ਮੁੱਦੇ ਬਿਲਕੁਲ ਸੈਪਰੇਟ ਨੇ, ਭਾਰਤ ਨਾਲੋਂ ਬਿਲਕੁਲ ਅੱਡ ਨੇ। ਕਿਉਂ ਨੇ ਅੱਡ? ਇਸ ਦਾ ਮੈਂ ਬਤੌਰ ਖਾਲਿਸਤਾਨੀ ਲੀਡਰ ਦੇ ਤੌਰ ਤੇ ਹਮੇਸ਼ਾ ਇਸ ਚੀਜ਼ ਨੂੰ ਤਰਜੀਹ ਦਿੰਦਾ ਔਰ ਕਹਿੰਦਾ ਕਿ ਪੰਜਾਬ ਭਾਰਤ ਦਾ ਕਦੇ ਵੀ ਹਿੱਸਾ ਨਹੀਂ ਰਿਹਾ। ਬਿਲਕੁਲ। ਅੰਗਰੇਜ਼ਾਂ ਨੇ ਸਾਰਾ ਭਾਰਤ ਗੁਲਾਮ ਬਣਾ ਲਿਆ ਸੀ। ਪੰਜਾਬ 1849 ਤੋਂ ਬਾਅਦ ਸਮੁੱਚੀ ਭਾਰਤੀ ਹਿੰਦੂਤਵ ਤਾਕਤਾਂ ਦੀ ਅੰਗਰੇਜ਼ਾਂ ਨਾਲ ਮਿਲੀ ਭਗਤ ਔਰ ਖਾਲਸੇ ਤੇ ਚੜ੍ਹਾਈ ਕਰਨ ਤੋਂ ਬਾਅਦ ਖਾਲਸੇ ਨੂੰ ਤੇ ਖਾਲਸੇ ਦੀ ਧਰਤੀ ਨੂੰ ਗੁਲਾਮ ਬਣਾਇਆ ਗਿਆ। ਬਿਲਕੁਲ। ਇੱਕ ਬਿਲਕੁਲ ਸੈਪਰੇਟ ਸਿਚੁਏਸ਼ਨ ਹੈ। ਸਾਡੀ ਸੰਸਕ੍ਰਿਤੀ, ਸਾਡੀ ਸਿਵਿਲਾਈਜੇਸ਼ਨ, ਸਾਡਾ ਰਹਿਣ ਸਹਿਣ, ਸਾਡੇ ਤਿਉਹਾਰ ਔਰ ਸਾਡੀ ਰਾਜਨੀਤਿਕ ਸੋਚ ਬਿਲਕੁਲ ਅੱਡ ਹੈ, ਬਾਕੀ ਭਾਰਤ ਨਾਲ ਨਹੀਂ ਮੇਲ ਖਾਂਦੀ। ਤੇ ਜਿਹੜੀ ਵੀ ਪਾਰਟੀ ਖਾਲਸੇ ਦੀ ਰਾਜਨੀਤਿਕ ਸੋਚ ਖਾਲਸਾਵਾਦ ਨਾਲ ਨਾਨਕਸ਼ਾਹੀ ਪ੍ਰਣਾਲੀ ਨਾਲ ਨਹੀਂ ਜੁੜਦੀ, ਉਹ ਪੰਜਾਬ ਨਾਲ ਕਦੇ ਵੀ ਇਨਸਾਫ ਨਹੀਂ ਕਰ ਸਕਦੀ। ਤੇ ਮੈਂ ਸਮਝਦਾ ਨਾ ਕਾਂਗਰਸ ਖਾਲਸਾਵਾਦ ਨਾਲ ਜੁੜੀ ਹੈ, ਨਾ ਅਕਾਲੀ ਦਲ ਖਾਲਸਾਵਾਦ ਨਾਲ ਜੁੜਿਆ ਹੈ, ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਮੁੱਦੇ ਤੇ ਹੈ, ਨਾ ਹੀ ਭਾਜਪਾ ਦੇ ਪਾਰਟੀ ਦੇ ਮੁੱਦੇ ਤੇ ਹੈ, ਨਾ ਹੀ ਕਮਿਊਨਿਸਟਾਂ ਦੇ ਮੁੱਦੇ ਤੇ ਹੈ। ਪੰਜਾਬ ਵਿੱਚ ਤੇ ਭਾਰਤ ਵਿੱਚ ਕੋਈ ਅਜਿਹੀ ਰਾਜਨੀਤਿਕ ਧਿਰ ਨਹੀਂ ਹੈ। ਈਵਨ ਜਿਹੜੇ ਸੋ ਕਾਲਡ ਵੱਖਰੇ ਅਕਾਲੀ ਦਲ ਬਣੇ ਹੋਏ ਨੇ, ਉਹ ਵੀ ਖਾਲਿਸਤਾਨ ਦੀ ਨਾਅਰੇਬਾਜ਼ੀ ਅਵਸ਼ ਕਰ ਲੈਂਦੇ ਨੇ, ਪਰ ਉਹਨਾਂ ਪਾਸ ਵੀ ਕੋਈ ਰਾਜਨੀਤਿਕ ਖਾਲਸਾਵਾਦੀ ਪ੍ਰਣਾਲੀ ਦਾ ਢਾਂਚਾ ਅਤੇ ਸੰਕਲਪ ਨਹੀਂ ਹੈ, ਜਿਸ ਕਰਕੇ ਪੰਜਾਬ ਇਸ ਵੇਲੇ ਕੁਰਾਹੇ ਤੇ ਖੜਾ ਹੈ। ਪੰਜਾਬ ਦਾ ਵੋਟਰ ਕੁਰਾਹੇ ਤੇ ਖੜਾ, ਇਹਨੂੰ ਇਹ ਨਹੀਂ ਪਤਾ ਕਿ ਵੀ ਮੇਰੇ ਮੁੱਦੇ ਕੀ ਨੇ। ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਬਾਰੇ ਵੀ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ। ਜਿਵੇਂ ਬੀਤੀ 20 ਮਾਰਚ ਨੂੰ ਕਸ਼ਮੀਰ ਵਾਦੀ ਵਿੱਚ ਮਾਰੇ ਗਏ 35 ਸਿੱਖਾਂ ਦੀ ਘਟਨਾ ਨੂੰ 14 ਸਾਲ ਪੂਰੇ ਹੋ ਗਏ ਹਨ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਵਾਂਗੂ ਕਸ਼ਮੀਰ ਵਾਦੀ ਦੀ ਸਿੱਖ ਨਸਲਕੁਸ਼ੀ, ਜਿਸ ਨੂੰ ਗ੍ਰਹਿ ਮੰਤਰੀ ਅਡਵਾਨੀ ਦੇ ਹੁਕਮਾਂ ਨਾਲ ਕੀਤਾ ਗਿਆ ਸੀਗਾ, ਇਸ ਦੇ ਜ਼ਖਮ ਅੱਜ ਵੀ ਰਿਸਤੇ ਹਨ। ਕਿ ਸਿੱਖਾਂ ਨੂੰ ਭਾਰਤ ਵਿੱਚ ਕਦੀ ਇਨਸਾਫ ਮਿਲੇਗਾ? ਕਿਸੇ ਪਾਰਟੀ ਦੇ ਹੁੰਦਿਆਂ ਹੋਏ ਇਸ ਬਾਰੇ ਜਾਣਕਾਰੀ ਦਿਓ। ਮੈਂ ਇੱਕ ਛੋਟੀ ਜਿਹੀ ਗੱਲ ਹੋਰ ਆਮ ਆਦਮੀ ਪਾਰਟੀ ਬਾਰੇ ਕਹਿਣਾ ਚਾਹੁੰਦਾ ਕਿ ਅਸੀਂ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਖਾਲਿਸਤਾਨ ਅਸੀਂ ਨਿਰਮਿਤ ਕੀਤਾ 2003 ਵਿੱਚ ਪੰਜਾਬ ਵਿੱਚ, ਤਾਂ ਜਿਹੜੇ ਮੁੱਦਿਆਂ ਨੂੰ ਅਸੀਂ ਆਪਣੀ ਕਿਹੋ ਜਿਹਾ ਹੋਏਗਾ ਖਾਲਿਸਤਾਨ ਤੇ ਕਿਵੇਂ ਬਣਾਵਾਂਗੇ ਲੋਕਤੰਤਰੀ ਢੰਗ ਨਾਲ ਅਸੀਂ ਖਾਲਿਸਤਾਨ, ਮੈਂ 2 ਪੰਫਲੇਟ ਜਾਰੀ ਕੀਤੇ ਸੀ। ਤੇ ਆਮ ਆਦਮੀ ਪਾਰਟੀ ਨੇ ਉਹਨਾਂ ਸਾਰਿਆਂ ਦੀ ਨਕਲ ਆਪਣੀ ਭਾਸ਼ਾ ਵਿੱਚ ਕਰਕੇ ਉਹਨੂੰ ਸੰਵਿਧਾਨ ਦੇ ਦਾਇਰੇ 'ਚ ਲਿਆ ਕੇ ਕਹਿ ਦਿੱਤਾ। ਜਿਵੇਂ ਅਸੀਂ ਸਟੇਜ ਤੇ ਲੀਡਰਸ਼ਿਪ ਸਾਡੀ ਨਹੀਂ ਸੀ ਬੈਠਦੀ, ਅਸੀਂ ਕਹਿੰਦੇ ਸੀ ਅਸੀਂ ਸਟੇਜ ਤੇ ਲੋਕਾਂ ਵਿੱਚੋਂ ਖਾਲਸਾ ਪੰਥ ਦੀ ਸਰਬਤ ਖਾਲਸੇ ਦੀ ਲੀਡਰਸ਼ਿਪ ਚੁਣ ਕੇ ਬਿਠਾਣੀ ਹੈ। ਅਸੀਂ ਕਹਿੰਦੇ ਸੀ ਕਿ ਨੁਮਾਇੰਦੇ ਅਸੀਂ ਤੁਹਾਡੇ ਮਹੱਲੇ ਪੱਧਰ ਤੇ ਤੁਹਾਡੇ 'ਚ ਬੈਠ ਕੇ ਚੁਣਾਂਗੇ। ਇਹ ਸਾਰਾ ਪ੍ਰੋਗਰਾਮ ਉਹਨਾਂ ਨੇ ਸਾਡੇ ਉਸ ਏਜੰਡੇ ਵਿੱਚੋਂ ਲਿਆ। ਔਰ ਉਸ ਏਜੰਡੇ ਵਿੱਚੋਂ ਲੈਣ ਦੇ ਬਾਵਜੂਦ ਵੀ ਉਹੀ ਸਿੱਖ ਲੀਡਰ ਉਹਨਾਂ ਹੀ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਸਾਡੇ ਇਸ ਏਜੰਡੇ ਦੀ ਮਜ਼ਾਕ ਉਡਾਇਆ ਸੀ ਤੇ ਵਿਰੋਧ ਕੀਤਾ ਸੀ ਕਿ ਬਈ ਇਹ ਤਾਂ ਨਵੀਆਂ ਹੀ ਕਿਰਤ ਪਾਉਣ ਲੱਗਾ ਸਿੰਦਰਪਾਲ ਸਿੰਘ। ਅੱਜ ਉਹੀ ਸਾਰੇ ਉਸ ਨਾਲ ਜੁੜ ਗਏ ਨੇ। ਤੇ ਮੈਂ ਨਹੀਂ ਸਮਝਦਾ ਕਿ ਬਈ ਸਿੱਖ ਕਮਿਊਨਿਟੀ ਕਦੇ ਵੀ ਰਾਜਨੀਤਿਕ ਤੌਰ ਤੇ ਸੁਚੇਤ ਅਤੇ ਵਿਵੇਕ ਬੁੱਧ ਨਾਲ ਤੁਰ ਪਾਈ ਹੋਵੇ। ਜਿਹੜਾ ਤੁਹਾਡਾ ਛੱਤੀ ਸਿੰਘਪੁਰੇ ਵਾਲੀ ਘਟਨਾ ਦਾ ਸਬੰਧ ਹੈ, ਜਿਸ ਵੇਲੇ ਉਹ ਘਟਨਾ ਹੋਈ ਉਸ ਵੇਲੇ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਵਿੱਚ ਆਉਣਾ ਸੀ। ਸੌਰੀ।
ਭਾਰਤ ਸਰਕਾਰ ਨੇ ਇਹ ਘਟਨਾ ਆਪਣੀਆਂ ਏਜੰਸੀਆਂ ਰਾਹੀਂ ਕਰਾਈ ਔਰ ਉਸ ਵੇਲੇ ਵੀ ਵਾਹਦ ਅਤਿੰਦਰਪਾਲ ਸਿੰਘ ਸੀ ਜਿਸ ਨੇ ਇਹ ਗੱਲ ਉਸ ਵੇਲੇ ਕਹੀ ਸੀ। ਹਾਂਜੀ। ਪਰ ਜਿਸ ਵੇਲੇ ਮੇਰਾ ਬਿਆਨ ਲੱਗਾ ਅਖਬਾਰਾਂ 'ਚ ਉਹ ਬਿਆਨ ਅੱਜ ਵੀ ਮੌਜੂਦ ਹੈ। ਉਸੇ ਵੇਲੇ ਭਾਰਤ ਸਰਕਾਰ ਨੇ ਸਪੈਸ਼ਲ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਗੁਰਚਰਨ ਸਿੰਘ ਟੋਲਾ ਨੂੰ ਭੇਜਿਆ ਪਿੰਡ ਵਿੱਚ। ਜੀ ਸਭ ਤੋਂ ਪਹਿਲਾਂ ਬੰਦੇ ਇਹ ਪਹੁੰਚੇ ਨੇ ਔਰ ਅੱਜ ਵੀ ਜੰਮੂ ਕਸ਼ਮੀਰ ਦੇ ਸਿੱਖ ਇਸ ਚੀਜ਼ ਦੀ ਗਵਾਹੀ ਦੇਣਗੇ ਕਿ ਇਹਨਾਂ ਸਾਰਿਆਂ ਲੀਡਰਾਂ ਦੀ ਆਓ ਭਗਤ ਜੰਮੂ ਹਵਾਈ ਅੱਡੇ ਤੇ ਭਾਰਤ ਸਰਕਾਰ ਦੀਆਂ ਏਜੰਸੀਆਂ ਦੇ ਅਫਸਰਾਂ ਨੇ ਕੀਤੀ ਤੇ ਉਹ ਆਪਣੀਆਂ ਕਾਰਾਂ 'ਚ ਬਿਠਾ ਕੇ ਇਹਨਾਂ ਨੂੰ ਲੈ ਕੇ ਗਏ ਛੱਤੀ ਸਿੰਘਪੁਰਾ। ਹਾਂਜੀ। ਜੋ ਭਾਰਤ ਸਰਕਾਰ ਨੇ ਬੁਲਵਾਣਾ ਸੀ ਉਹ ਤਿੰਨੋਂ ਲੀਡਰ ਬੋਲੇ ਤੇ ਸਿੱਖ ਕੌਮ ਦੀ ਇਹਨਾਂ ਨੇ ਹੇਠੀ ਕਰਾਈ, ਬਦਨਾਮੀ ਕਰਾਈ। ਦਰਅਸਲ ਇਹ ਕਾਂਡ ਟੋਟਲ ਦਾ ਟੋਟਲ ਭਾਰਤ ਸਰਕਾਰ ਨੇ ਆਪ ਵਿਉਂਤਬੱਧ ਕੀਤਾ ਸੀ CRPF ਤੇ ਫੌਜ ਦੀ ਇੰਟੈਲੀਜੈਂਸੀ ਰਾਹੀਂ। ਹਾਂਜੀ। ਉਸ ਰਾਹੀਂ ਇਹਨਾਂ ਨੇ ਦੋ ਮੁੱਦੇ, ਇੱਕ ਤੀਰ ਨਾਲ ਦੋ ਨਿਸ਼ਾਨੇ ਸੁਣਨ ਦੀ ਆਪਣੀ ਪਲਾਨਿੰਗ ਬਣਾਈ ਸੀ। ਪਹਿਲੀ ਇਹ ਸੀ ਕਿ ਬਈ ਸਿੱਖਾਂ ਨੂੰ ਅਮਰੀਕਾ ਦੀਆਂ ਨਜ਼ਰਾਂ ਵਿੱਚ ਵੀ ਅੱਤਵਾਦੀ ਤੇ ਵੱਖਵਾਦੀ ਅੰਸਰਾਂ ਨਾਲ ਮਿਲੀ ਭਗਤ ਵਾਲਾ ਸਾਬਤ ਕੀਤਾ ਜਾਏ। ਦੂਸਰਾ ਉਹਨਾਂ ਨੇ ਇਹ ਬਣਾਇਆ ਸੀ ਕਿ ਸਿੱਖਾਂ ਦੀ ਜੰਮੂ ਕਸ਼ਮੀਰ ਤੋਂ ਹਿਜਰਤ ਕਰਵਾ ਦਿੱਤੀ ਜਾਏ। ਹਾਂਜੀ। ਇਹ ਦੋ ਮੁੱਦਿਆਂ ਤੇ ਨਿਸ਼ਾਨਾ ਸਾਧ ਕੇ ਇਹਨਾਂ ਨੇ ਇਹ ਕਾਂਡ ਕੀਤਾ ਸੀ। ਜਿਸ ਵੇਲੇ ਮੈਂ ਤੁਹਾਨੂੰ ਇਹ ਗੱਲ ਚੇਤਾ ਕਰਾਉਣਾ ਚਾਹੁੰਦਾ ਕਿ ਉਸ ਵੇਲੇ ਮਿਸਟਰ ਫਾਰੂਕ ਅਬਦੁੱਲਾ ਮੁੱਖ ਮੰਤਰੀ ਸੀ ਤੇ ਜਦੋਂ ਮੁੱਖ ਮੰਤਰੀ ਨਹੀਂ ਰਹੇ ਤੇ ਉਹਨਾਂ ਦੀ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਹੋਈ ਪ੍ਰੈਸ ਕਲੱਬ ਵਿੱਚ। ਉਹਨਾਂ ਨੂੰ ਆਨਰ ਦੇ ਤੌਰ ਤੇ ਬੁਲਾਇਆ ਗਿਆ। ਮੈਂ ਉਹਨਾਂ ਨੂੰ ਜਾ ਕੇ ਮਿਲਿਆ ਔਰ ਮੈਂ ਉਹਨਾਂ ਨੂੰ ਕਿਹਾ ਕਿ ਬਈ ਜਦੋਂ ਅਸੀਂ ਇਸ ਚੀਜ਼ ਦੀ ਡਿਮਾਂਡ ਕਰਦੇ ਹਾਂ ਤੇ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਬਈ ਇੰਡੀਪੈਂਡੈਂਟ ਇਨਕੁਆਇਰੀ ਮੈਂ ਕਰਾਊਂਗਾ ਜਾਂ ਤੁਸੀਂ ਕਰਾਓ। ਤੁਸੀਂ ਮੁਸਲਮਾਨਾਂ ਨੂੰ ਕੱਢਣ ਵਾਸਤੇ ਕਬਰਾਂ ਵਿੱਚੋਂ ਵੀ ਕੱਢ ਕੇ ਉਹਨਾਂ ਦੇ DNA ਟੈਸਟ ਕਰਾ ਕੇ ਕਹਿ ਦਿੱਤਾ ਕਿ ਇਹ ਨਾ ਵਿਦੇਸ਼ੀ ਸੀ, ਨਾ ਅੱਤਵਾਦੀ ਸੀ, ਨਾ ਵੱਖਵਾਦੀ ਸੀ। ਹਾਂਜੀ। ਤੇ ਸਾਨੂੰ ਇਹ ਕਿਉਂ ਨਹੀਂ ਦੱਸਦੇ ਤੁਸੀਂ ਕਿ ਫਿਰ ਜਿਹੜੇ ਸਿੱਖ ਮਾਰੇ ਗਏ ਉਹ ਮਾਰੇ ਕਿੰਨੇ? ਮਿਸਟਰ ਫਾਰੂਕ ਅਬਦੁੱਲਾ ਨੇ ਮੈਨੂੰ ਉਸੇ ਵੇਲੇ ਕਿਹਾ, ਕਹਿੰਦਾ ਜੀ ਇਹ ਤਾਂ ਭਾਰਤ ਸਰਕਾਰ ਦੀਆਂ ਏਜੰਸੀਆਂ ਦਾ ਕੰਮ ਸੀ ਔਰ ਮੇਰੇ ਉਸ ਵੇਲੇ ਹੱਥ ਵੱਜੇ ਸਨ, ਮੈਂ ਚੁੱਪ ਰਿਹਾ। ਮੈਂ ਕਿਹਾ ਕਿ ਅੱਜ ਤੁਸੀਂ ਇਹ ਗੱਲ ਪ੍ਰੈਸ ਕਾਨਫਰੰਸ ਵਿੱਚ ਇੱਥੇ ਕਹੋਗੇ? ਉਹ 2 ਮਿੰਟ ਬਿਲਕੁਲ ਚੁੱਪ ਹੋ ਗਿਆ ਤੇ ਜਿਸ ਵੇਲੇ ਮੈਂ ਉਸ ਨੂੰ ਜਜ਼ਬਾਤੀ ਤੌਰ ਤੇ ਚੁੰਬਿਆ ਤੇ ਉਸ ਵੇਲੇ ਉਹ ਕਹਿੰਦਾ ਠੀਕ ਹੈ ਜੇ ਮੇਰੇ ਤੇ ਸਵਾਲ ਹੋਇਆ ਤੇ ਮੈਂ ਗੱਲ ਕਹਿ ਦਾਂਗਾ। ਔਰ ਮੈਂ ਉਸ ਤੇ ਉਹ ਸਵਾਲ ਕਰਵਾਇਆ ਔਰ ਉਸਨੇ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿੱਚ ਕਿਹਾ ਕਿ ਇਹ ਕਾਰਵਾਈ ਸਾਰੀ ਦੀ ਸਾਰੀ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਸੀ। ਬਿਲਕੁਲ ਉਸ ਦੇ ਬਾਵਜੂਦ ਵੀ ਚੁੱਪ ਰਹੇ ਹਨ। ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਸਿੱਖ ਹਰ ਉਸ ਮੁੱਦੇ ਤੇ ਕਿਉਂ ਬਿਲਕੁਲ ਹੀ ਸੁਸਰੀ ਆਕਣ ਸੋ ਜਾਂਦੇ ਹਨ ਜਿਹੜੀਆਂ ਚੀਜ਼ਾਂ ਕੋਈ ਨਾ ਕੋਈ ਸਿੱਖ ਵਿਅਕਤੀ, ਕੋਈ ਨਾ ਕੋਈ ਸਿੱਖ ਲੀਡਰ ਸਿੱਖਾਂ ਦੇ ਸਾਹਮਣੇ ਸੱਚ ਨੂੰ ਪ੍ਰਗਟ ਕਰ ਦਿੰਦਾ ਤੇ ਉਹ ਉਸ ਤੋਂ ਬਾਅਦ ਉਸ ਨੂੰ ਲੈ ਕੇ ਨਹੀਂ ਚੁੱਪ ਤੁਰਦੀ ਕੌਮ। ਇਹ ਸਾਡੀ ਇੱਕ ਬਦਕਿਸਮਤੀ ਹੈ ਤੇ ਮੈਂ ਨਹੀਂ ਸਮਝਦਾ ਕਿ ਜਿਵੇਂ ਪੰਜਾਬ ਦੇ ਕਿਸੇ ਵੀ ਨਕਲੀ ਮੁਕਾਬਲੇ ਦਾ ਅੱਜ ਤੱਕ ਇਨਕੁਆਇਰੀ ਨਹੀਂ ਹੋਈ, 10 ਸਾਲ ਤੋਂ ਅਕਾਲੀ ਸਰਕਾਰ ਵੀ ਸਾਡੇ ਪਾਸ ਬੈਠੀ ਹੈ, ਉਸੇ ਤਰੀਕੇ ਨਾਲ ਹੀ ਜੰਮੂ ਕਸ਼ਮੀਰ ਸਿਰਫ ਇੱਕ ਛੱਤੀ ਸਿੰਘਪੁਰਾ ਵਾਲਾ ਕਾਂਡ ਨਹੀਂ ਹੋਇਆ, ਸਿੱਖਾਂ ਦੇ ਖਿਲਾਫ ਟੋਟਲ ਅੱਜ ਤੱਕ 9 ਕਾਂਡ ਹੋ ਚੁੱਕੇ ਨੇ ਜਿਹੜੇ ਸਮੂਹਿਕ ਹੱਤਿਆਕਾਂਡ ਦੇ ਮਾਮਲੇ ਨੇ ਸਿੱਖਾਂ ਦੇ ਜੰਮੂ ਕਸ਼ਮੀਰ ਵਿੱਚ। ਉਹਨਾਂ ਵਿੱਚ ਇੱਕ DGP ਗਿੱਲ ਸੀ ਕਰਾਉਣ ਵਾਲਾ ਜੰਮੂ ਕਸ਼ਮੀਰ ਵਿੱਚ, ਉਸਨੂੰ ਪੰਜਾਬ ਵਿੱਚ ਲਿਆ ਕੇ DGP ਬਣਾ ਦਿੱਤਾ ਗਿਆ। ਅੱਜ ਤੱਕ ਕਿਸੇ ਦੀ ਇਨਕੁਆਇਰੀ ਨਾ ਉੱਥੇ ਹੋਈ ਹੈ ਨਾ ਇੱਥੇ ਹੋਈ ਹੈ, ਨਾ ਹੀ ਸਿੱਖ ਕਤਲੇਆਮ ਦੀ ਕੋਈ ਸਾਹਮਣੇ ਸੱਚਾਈ ਪ੍ਰਗਟ ਕੀਤੀ ਗਈ ਹੈ। ਤੇ ਭਾਰਤ ਵਿੱਚ ਮੈਂ ਨਹੀਂ ਸਮਝਦਾ ਕਿ ਜਦ ਤੱਕ ਸਿੱਖ ਆਪਣੀ ਇੱਕ ਖਾਲਸਾਵਾਦੀ ਖਾਲਸਤਾਈਤਾ ਨਾਲ, ਖਾਲਿਸਤਾਨ ਨਾਲ ਪਰਨਾਈ ਹੋਈ ਲੋਕਤੰਤਰੀ ਲੀਡਰਸ਼ਿਪ ਨੂੰ ਮਾਨਤਾ ਦੇ ਕੇ ਨਹੀਂ ਤੁਰਦੇ, ਉਦੋਂ ਤੱਕ ਸਿੱਖਾਂ ਨਾਲ ਇੱਥੇ ਕੋਈ ਇਨਸਾਫ ਨਹੀਂ ਹੋ ਸਕਦਾ। ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਬਹੁਤ ਮਿਹਰਬਾਨੀ ਜੀ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे जे ब्रेक तक। Keep watching News TV 84 the now. We'll be right back after a short break.